ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਸਾਂਝੀਆਂ ਕਰਦੇ ਹਾਂ। ਨਿਊਯਾਰਕ ਟਾਈਮਜ਼ ਨੇ ਅੱਜ ਇੱਕ ਆਰਟੀਕਲ ਛਾਪਿਆ ਜਿਹਦਾ ਹੈਡਿੰਗ ਉਹਨੇ ਰੱਖਿਆ ਕੰਪਲੀਟਲੀ ਡਿਸਟਰਪਟਡ ਫੀਅਰ ਅਪੈਂਡਸ ਲਾਈਫ ਫॉर ਲਟੀਨੋਜ਼ ਇਨ ਐਲਏ। ਸੋ ਭਈ ਲਾਸ ਐਂਜਲਸ ਦੇ ਵਿੱਚ ਜਿਹੜਾ ਡਰ ਵਾਲਾ ਮਾਹੌਲ ਆ ਉਹ ਖਾਸ ਕਰਕੇ ਲਟੀਨੋ ਮੂਲ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆ। ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਵੀ ਤੁਹਾਡਾ ਕਲਰ ਦੇਖ ਕੇ ਤੁਹਾਨੂੰ ਅਰੈਸਟ ਕੀਤਾ ਜਾ ਰਿਹਾ, ਜਦੋਂ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿ ਰਹੀ ਆ ਨਹੀਂ, ਪਰ ਮੋਸਟਲੀ ਜਿਹੜੇ ਲੋਕ ਅਰੈਸਟ ਕੀਤੇ ਗਏ ਆ ਉਹ ਆਪਾਂ ਦੇਖ ਰਹੇ ਹੈਗੇ ਆ। ਸੋ ਕਾਫੀ ਲੰਮਾ ਆਰਟੀਕਲ ਆ, ਥੋੜਾ ਜਿਹਾ ਆਪਾਂ ਉਹ ਡਿਸਕਸ ਕਰਦੇ ਆ ਵੀ ਕਹਿੰਦੇ ਇੰਨਾ ਡਰ ਵਾਲਾ ਮਾਹੌਲ ਆ ਲਾਸ ਐਂਜਲਸ ਦੇ ਵਿੱਚ, ਖਾਸ ਕਰਕੇ ਲਟੀਨੋ ਜੋ ਸਪੈਨਿਸ਼ ਮੂਲ ਦੇ ਲੋਕ ਆ, ਬੱਸ ਰਾਈਡਰਸ਼ਿਪ ਜਿਹੜੀ ਬਹੁਤ ਜ਼ਿਆਦਾ ਡ੍ਰੌਪ ਹੋ ਗਈ ਹੈਗੀ ਆ। ਟਾਕੋ ਟਰੱਕਸ, ਫਰੂਟ ਸਟੈਂਡਸ, ਉੱਥੇ ਤੁਹਾਨੂੰ ਬੰਦੇ ਖੜੇ ਨਹੀਂ ਨਜ਼ਰ ਆਉਂਦੇ ਜਿੱਥੇ ਕਿ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ। ਸੋ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਇਹਦੇ ਤੇ ਪੈ ਰਿਹਾ। ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਜਿਹੜੇ ਸਿਟੀਜ਼ਨ ਵੀ ਆ ਉਹ ਆਪਣੇ ਪਾਸਪੋਰਟ ਜੇਬਾਂ 'ਚ ਪਾ ਕੇ ਘੁੰਮ ਰਹੇ ਹੈਗੇ ਆ। ਜਿਹੜੇ ਅਨਡਾਕੂਮੈਂਟਡ ਆ ਜਾਂ ਹੋਰ ਹੈਗੇ ਆ ਪੋਲੀਟੀਕਲ ਅਸਾਈਲਮ ਤੇ ਜਾਂ ਹੋਰ, ਉਹ ਕਹਿੰਦੇ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਹੈਗੇ। ਪਿਛਲੇ ਸਮੇਂ ਦੇ ਦੌਰਾਨ 2 ਦਰਜਨ ਤੋਂ ਵੱਧ ਰੇਡਸ ਪਈਆਂ ਹੈਗੀਆਂ ਲਾਸ ਐਂਜਲਸ ਏਰੀਏ ਦੇ ਵਿੱਚ। ਤੇ ਮਾਰਕ ਗੋਂਜ਼ਾਲਸ ਹੈਗੇ ਸਟੇਟ ਲਾ ਮੇਕਰ, ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਕਹਿੰਦੇ ਭਈ ਡਾਊਨਟਾਊਨ ਜੋ ਲਾਸ ਐਂਜਲਸ ਵਾਲਾ ਏਰੀਆ ਤੇ ਸਿਟੀ ਆਫ ਮੌਂਟੇਬੈਲੋ ਆ, ਮੈਜੋਰਟੀ ਚ ਕਹਿੰਦਾ ਸਪੈਨਿਸ਼ ਮੂਲ ਦੇ ਵਰਕਿੰਗ ਕਲਾਸ ਲੋਕ ਰਹਿੰਦੇ ਹੈਗੇ ਆ। ਤੇ ਐਵਰੀ ਡੇ ਜਿਹੜੀ ਨਾਰਮਲ ਲਾਈਫ ਆ ਉਹ ਡਿਸਟਰਬਟ ਹੋ ਗਈ ਆ। ਹੋਮ ਹੋਮ ਡਿਪੂ ਦੇ ਬਾਹਰ ਕਹਿੰਦੇ ਭਈ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ, ਹੁਣ ਤੁਹਾਨੂੰ ਉੱਥੇ ਬੰਦੇ ਨਹੀਂ ਲੱਭਦੇ ਹੈਗੇ। ਬਹੁਤ ਸਾਰੀਆਂ ਫੋਟੋਜ਼ ਨਿਊਯਾਰਕ ਟਾਈਮਜ਼ ਨੇ ਕਾਫੀ ਰਿਸਰਚ ਕਰਕੇ ਛਾਪੀ ਆ। ਜੇਸਨ ਟਾਕੋ ਈਸਟ ਲਾਸ ਐਂਜਲਸ, ਉਹਨੇ ਦਿਖਾਲੇ ਵੀ ਟੇਬਲ ਸਾਰੇ ਖਾਲੀ ਆ, ਕੋਈ ਉੱਥੇ ਖੜਾ ਨਹੀਂ ਹੈਗਾ। ਬੱਸਾਂ ਦੇ ਵਿੱਚ 4-4 5-5 ਬੰਦੇ ਆ, ਜਿਹਦੇ ਵਿੱਚ 70 80 50 ਤੱਕ ਦੀਆਂ ਜਿਹੜੀਆਂ ਸਵਾਰੀਆਂ ਜਾਂਦੀਆਂ ਸੀਗੀਆਂ। 2000 ਤੋਂ ਬਾਅਦ ਇਮੀਗ੍ਰੈਂਟ ਲਾਸ ਐਂਜਲਸ ਦਾ ਜੋ ਏਰੀਆ ਆ ਉੱਥੇ ਅਰੈਸਟ ਹੋ ਚੁੱਕੇ ਆ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ। ਤੇ ਜੂਨ 6 ਤੋਂ ਏਜੰਟਸ ਤੇ ਬਹੁਤ ਸਾਰੀਆਂ ਹੋਰ ਫੈਡਰਲ ਏਜੰਸੀਜ਼ ਨੇ ਇਹ ਲੋਕਾਂ ਨੂੰ ਅਰੈਸਟ ਕੀਤਾ। ਸੋ ਇਹ ਪੂਰੇ ਸਾਲ ਦੀ ਗੱਲ ਨਹੀਂ ਕਰ ਰਿਹਾ ਮੈਂ, ਜੂਨ 6 ਤੋਂ ਲੈ ਕੇ ਜੂਨ 30 ਤੱਕ, ਜਦੋਂ ਤੱਕ ਉਹਨੇ ਆਰਟੀਕਲ ਛਾਪਿਆ 2000 ਤੋਂ ਵੱਧ ਲੋਕ ਕੱਲੇ ਲਾਸ ਐਂਜਲਸ 'ਚ ਜੋ ਅਰੈਸਟ ਹੋ ਚੁੱਕੇ ਹੈਗੇ ਆ। ਉਹਨਾਂ 'ਚ ਕਈ ਸਿਟੀਜ਼ਨ ਵੀ ਆਪਾਂ ਤੁਹਾਡੇ ਨਾਲ ਸਟੋਰੀਆਂ ਸਾਂਝੀਆਂ ਕਰਦੇ ਰਹੇ ਆ। ਸੋ ਰੇਸ਼ੀਅਲ ਪ੍ਰੋਫਾਈਲਿੰਗ ਕਹਿ ਰਹੇ ਆ ਵੀ ਹਿਸਪੈਨਿਕ ਮੂਲ ਦੇ ਲੋਕਾਂ ਦੀ, ਜਾਂ ਜਿਨ੍ਹਾਂ ਦਾ ਕਲਰ ਸਾਡੇ ਵਰਗਾ ਉਹਨਾਂ ਦੀ ਹੋ ਰਹੀ ਹੈਗੀ ਆ। ਪਰ ਟ੍ਰੀਸ਼ੀਆ ਮੈਕਲੌਫਲਿਨ ਜੋ ਆ ਸਪੋਕਸਵੂਮਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ, ਉਹ ਕਹਿੰਦੇ ਵੀ ਨਹੀਂ, ਇਹ ਕਲੇਮ ਝੂਠੇ ਆ, ਅਸੀਂ ਇਦਾਂ ਕਿਸੇ ਦੀ ਨਹੀਂ ਕਰ ਰਹੇ ਹੈਗੇ। ਪਰ ਜੋ ਫਿਗਰਸ ਆ ਰਹੇ ਆ ਉਹ ਤੁਹਾਡੇ ਸਾਹਮਣੇ ਹੈਗੇ ਆ। ਸਕੂਲਾਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜਾਣੋਂ ਹਟ ਗਏ ਆ, ਜਿਨ੍ਹਾਂ ਦੀ ਕੋਈ ਨਾ ਕੋਈ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਆ। ਜੀ ਸਟੇਟ ਸੈਨੇਟਰ ਸਾਸ਼ਾ ਪਰੇਜ਼ ਜੋ ਯੂਐਸਏ ਦੇ ਵਿੱਚ ਬੋਰਨ ਆ, ਤੇ ਉਹ ਕਹਿੰਦੀ ਵੀ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਆ ਵੀ ਪਾਸਪੋਰਟ ਆਪਣੀ ਜੇਬ ਦੇ ਵਿੱਚ ਪਾ ਕੇ ਜਾਇਆ ਕਰ, ਵੀ ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਵੀ ਕੋਈ ਜਿਹੜਾ ਅਰੈਸਟ ਕਰ ਸਕਦਾ ਹੈਗਾ। ਜੀ ਦੇਖੋ, ਸਟੇਟ ਸੈਨੇਟਰ ਆ, ਉਹਨੂੰ ਵੀ ਇਹ ਕਰਨਾ ਪੈ ਰਿਹਾ। ਇੱਕ 29 ਸਾਲਾਂ ਦਾ ਮੌਂਟੇਬੈਲੋ ਦਾ ਬਾਰਡਰ ਪੈਟਰੋਲ ਏਜੰਟ, ਇੱਕ 29 ਸਾਲਾਂ ਦੇ ਹਿਸਪੈਨਿਕ ਮੂਲ ਦਾ ਬੰਦਾ ਆ, ਪਰ ਉਹ ਯੂਐਸ ਸਿਟੀਜ਼ਨ ਆ। ਕਹਿੰਦੇ ਵੀ ਉਹਨੂੰ ਸਵਾਲ ਪੁੱਛ ਰਿਹਾ ਵੀ ਤੂੰ ਕਿਹੜੇ ਹਸਪਤਾਲ ਜੰਮਿਆ ਸੀ ਭਾਈ। ਇਦਾਂ ਦੇ ਸਵਾਲਾਂ ਦਾ ਜਿਹੜਾ ਸਾਹਮਣਾ ਆ ਉਹ ਇਸ ਟਾਈਮ ਲੋਕਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਕਹਿੰਦੇ ਵੀ ਓਵਰਆਲ ਐਲਏ ਦਾ ਜਿਹੜਾ ਆਮ ਜੀਵਨ ਆ, ਇਹਨਾਂ ਲੋਕਾਂ ਦੇ ਲਈ ਖਾਸ ਕਰਕੇ ਆਈਸ ਦੀਆਂ ਜਿਹੜੀਆਂ ਰੇਡਸ ਆ ਉਸ ਨੂੰ ਲੈ ਕੇ, ਐਨਫੋਰਸਮੈਂਟ ਨੂੰ ਜਿਹੜਾ ਉਹ ਲੈ ਕੇ ਆ, ਉਹ ਜਿਹੜਾ ਉਹ ਬਹੁਤ ਜ਼ਿਆਦਾ ਡਰ ਵਾਲਾ ਮਾਹੌਲ ਬਣ ਚੁੱਕਾ ਆ। ਐਲਏ ਕਾਊਂਟੀ ਦੀ ਪਬਲਿਕ ਟ੍ਰਾਂਜ਼ਿਟ 10 ਤੋਂ 15% ਰਾਈਡਰਸ਼ਿਪ ਉਹ ਲੂਜ਼ ਜਿਹੜੀ ਉਹ ਕਰ ਚੁੱਕੀ ਆ। ਹੈਕਟਰ ਮਾਤਾ 22 ਸਾਲਾਂ ਦਾ, ਇਹ ਅਮਰੀਕਨ ਸਿਟੀਜ਼ਨ ਆ, ਪਰ ਬੱਸ ਲੈਣ ਤੋਂ ਜਿਹੜਾ ਉਹ ਡਰਦਾ। ਕਹਿੰਦਾ ਵੀ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਇਸ ਟਾਈਮ ਉਹਨਾਂ ਨੇ ਕਹਿਰ ਢਾਇਆ ਪਿਆ ਆ, ਤੇ ਕਹਿੰਦੇ ਵੀ ਮੈਂ ਬਰਾਊਨ ਕਲਰ ਦਾ, ਤੇ ਮੈਨੂੰ ਪਤਾ ਵੀ ਮੇਰਾ ਨੰਬਰ ਉਹਨਾਂ ਨੇ ਕਿਸੇ ਦਿਨ ਲਾ ਦੇਣਾ ਹੈਗਾ ਆ। ਸੋ ਟੌਡ ਲਾਇਨ ਜਿਹੜੇ ਐਕਟਿੰਗ ਡਾਇਰੈਕਟਰ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ, ਉਹਨਾਂ ਨੇ ਪੋਲੀਟੀਸ਼ੀਅਨਸ ਦੇ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਵੀ ਏਜੰਸੀ ਦੇ ਉਲਟ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਜਾਣਬੁੱਝ ਕੇ ਜਿਹੜਾ ਉਹ ਡਰ ਫੈਲਾ ਰਹੇ ਆ। ਕਹਿੰਦੇ ਵੀ ਜਿਹੜੀਆਂ ਲਾ ਐਨਫੋਰਸਮੈਂਟ ਮਿਸ਼ਨ ਆ, 6 ਜੂਨ ਵਰਗੇ ਜਿਹੜੇ ਇਨਸੀਡੈਂਟ ਦੁਬਾਰਾ ਨਾ ਵਾਪਰਨ, ਮੇਹੈਮ ਕੇਓਸ ਜਿਹੜਾ ਉਹ ਨਾ ਹੋਵੇ। ਕਹਿੰਦੇ ਵੀ ਇਹੀ ਜਿਹੜਾ ਸਾਡਾ ਮੇਨ ਮੁੱਖ
ਮਕਸਦ ਹੈਗਾ ਆ। ਕਹਿੰਦੇ ਵੀ ਜਿਹੜੇ ਆਈਸ ਦੇ ਕੰਮ ਕਰਨ ਵਾਲੇ ਮੈਨ ਐਂਡ ਵੂਮਨ ਆ, ਉਹ ਟੇਂਟ ਜਿਹੜੇ ਉਹ ਕਿੱਤੇ ਜਿਹੜੇ ਉਹ ਜਾ ਰਹੇ ਆ, ਜਦ ਕਿ ਉਹ ਐਕਚੁਅਲ ਲਾ ਐਨਫੋਰਸਮੈਂਟ ਦੇ ਮਿਸ਼ਨ ਆ ਉਸ ਦਾ ਕੰਮ ਜਿਹੜਾ ਉਹ ਕਰ ਰਹੇ ਆ। ਪਰ ਆਮ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਹੈ ਉਹ ਟੋਟਲੀ ਇਸ ਟਾਈਮ ਉਲਟ ਜਿਹੜੀ ਉਹ ਚੱਲ ਰਹੀ ਆ। ਲੋਕਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਜਿਹੜਾ ਡਰ ਦੇ ਮਾਹੌਲ ਦੇ ਵਿੱਚ ਅਸਿਮੀਲੇਸ਼ਨ ਹੋਣ ਦਾ ਖਤਰਾ ਜਿਹੜਾ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਰਹਿੰਦਾ ਆ। ਸੋ ਲੋਕ ਇੱਕ ਦੂਜੇ ਨੂੰ ਇਹ ਕਹਿਣ ਲੱਗ ਜਾਂਦੇ ਆ ਵੀ ਨਹੀਂ ਨਹੀਂ, ਤੁਸੀਂ ਇਸੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੋ, ਜਿੱਦਾਂ ਉਹ ਕਹਿੰਦੇ ਉਹ ਕਰੋ। ਗਲਤ ਨੂੰ ਗਲਤ ਕਹਿਣ ਤੋਂ ਵੀ ਜਿਹੜਾ ਉਹ ਹੁਣ ਲੋਕ ਗੁਰੇਜ਼ ਕਰ ਰਹੇ ਆ, ਡਰ ਰਹੇ ਆ ਵੀ ਕਿਤੇ ਉਹ ਗਲਤ ਨੂੰ ਗਲਤ ਕਹਿਣ ਕਰਕੇ ਕਿਤੇ ਉਹਨਾਂ ਦਾ ਨੰਬਰ ਜਿਹੜਾ ਉਹ ਨਾ ਲੱਗ ਜਾਵੇ। ਅਮਰੀਕਾ ਇੰਟੀਗ੍ਰੇਸ਼ਨ ਦਾ ਇੱਕ ਮੁਲਕ ਆ, ਅਸਿਮੀਲੇਸ਼ਨ ਦਾ ਮੁਲਕ ਜਿਹੜਾ ਉਹ ਨਹੀਂ ਆ। ਸੋ ਆਪਾਂ ਨੂੰ ਇਹ ਭਾਵਨਾ ਨੂੰ ਜਿਹੜਾ ਉਹ ਜ਼ਰੂਰ ਸਮਝਣਾ ਜਿਹੜਾ ਉਹ ਚਾਹੀਦਾ ਆ। ਕ੍ਰਿਮੀਨਲਸ ਨੂੰ ਕੱਢਣ ਦੀ ਆੜ ਦੇ ਵਿੱਚ ਆਮ ਲੋਕਾਂ ਦੇ, ਆਮ ਪਰਿਵਾਰਾਂ ਦੇ ਲੋਕਾਂ ਦੇ ਜਿਹੜੇ ਜੀਵਨ ਦੇ ਉੱਤੇ ਇੰਨਾ ਭੈੜਾ ਅਸਰ ਪਊਗਾ, ਇਹ ਕਿਸੇ ਨੇ ਜਿਹੜਾ ਉਹ ਸੋਚਿਆ ਸ਼ਾਇਦ ਨਹੀਂ ਸੀ। ਪਰ ਹਾਂ, ਕਈ ਲੋਕ ਪਹਿਲਾਂ ਰੌਲਾ ਪਾਉਂਦੇ ਰਹੇ ਸੀਗੇ ਵੀ ਅਜੇ ਦੇਖਿਓ ਅੱਗੇ ਹੋਣਾ ਜਿਹੜਾ ਉਹ ਕੀ ਆ। ਉਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ, ਪਰ ਗਲਤ ਨੂੰ ਗਲਤ ਜਿਹੜਾ ਉਹ ਜ਼ਰੂਰ ਕਹਿੰਦੇ ਰਹਿਣਾ ਜਿਹੜਾ ਉਹ ਚਾਹੀਦਾ ਆ। ਹਾਂ, ਆਪਣੀਆਂ ਚੀਜ਼ਾਂ ਨੂੰ ਛੱਡ ਦਈਏ, ਉਹ ਚੀਜ਼ ਜਿਹੜੀ ਉਹ ਚੰਗੀ ਨਹੀਂ। ਆਪਣੀ ਪੋਜ਼ਿਟਿਵ ਚੀਜ਼ ਰੱਖੋ, ਚੀਜ਼ ਜਿਹੜੀ ਚੰਗੀ ਆ ਉਹ ਚੀਜ਼ਾਂ ਨੂੰ ਰੱਖੋ, ਅਪਣਾ ਕੇ ਰੱਖੋ, ਤੇ ਜਿਹੜੇ ਇਥੋਂ ਦੀਆਂ ਪੋਜ਼ਿਟਿਵ ਚੀਜ਼ਾਂ ਆ ਉਹਨਾਂ ਨੂੰ ਅਪਣਾਓ, ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਆ। ਸੋ ਅਸਿਮੀਲੇਸ਼ਨ ਦਾ ਖਤਰਾ ਜਿਹੜਾ ਜ਼ਰੂਰ ਹਰਜੋਤ ਸਿੰਘ ਜੀ ਇਸ ਟਾਈਮ ਮੰਡਰਾ ਰਿਹਾ ਆ ਜੀ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਲਾਸ ਐਂਜਲਸ ਦੇ ਆਲੇ ਦੁਆਲੇ ਜਾਂ ਲਾਸ ਐਂਜਲਸ ਡਾਊਨਟਾਊਨ ਦੇ ਵਿੱਚ ਕੋਵਿਡ ਸਟਾਈਲ ਸ਼ਟਡਾਊਨ ਆ। ਜਿੱਦਾਂ ਕੋਵਿਡ ਦੇ ਵੇਲੇ ਲੋਕ ਨਹੀਂ ਦਿਸਦੇ ਸੀ, ਉਹ ਸਿਚੁਏਸ਼ਨ ਹੋਈ ਆ, ਜਿੱਥੇ ਖਾਸ ਕਰਕੇ ਸਪੈਨਿਸ਼ ਮੂਲ ਦੇ ਲੋਕਾਂ ਦੇ ਬਿਜ਼ਨਸ ਜਾਂ ਚਹਿਲ ਪਹਿਲ ਹੁੰਦੀ ਸੀ, ਜਾਂ ਹੋਮ ਡਿਪੋਜ਼ ਵਗੈਰਾ ਇਦਾਂ। ਗ੍ਰੈਗਰੀ ਬੋਵੀਨੋ ਜੋ ਹੈਡ ਆਫ ਬਾਰਡਰ ਪੈਟਰੋਲ ਐਲ ਸੈਂਟਰੋ ਰੀਜਨ ਦੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਇਹ ਕੰਮ ਕਰਨਾ ਹੀ ਆ। ਕਹਿੰਦੇ ਵੀ ਮਿਲੀਅਨਸ ਆਫ ਇਲੀਗਲ ਏਲੀਅਨਸ ਅਮਰੀਕਾ ਦੇ ਵਿੱਚ ਆਏ ਆ ਪਿਛਲੇ ਸਾਲਾਂ 'ਚ, ਤੇ ਅਸੀਂ ਹਰ ਇੱਕ ਨੂੰ ਜਿਹੜਾ ਆ ਬਾਹਰ ਕੱਢਾਂਗੇ। ਇਹ ਸਟੇਟਮੈਂਟ ਤੋਂ ਬਾਅਦ ਥੋੜੇ ਦਿਨਾਂ ਬਾਅਦ ਮਿਸਟਰ ਬੋਵੀਨੋ ਨੂੰ ਜੋ ਆ ਲਾਸ ਐਂਜਲਸ ਏਰੀਏ ਦਾ ਇੰਚਾਰਜ ਬਣਾ ਦਿੱਤਾ ਗਿਆ ਹੈਗਾ। ਇਹ ਕ੍ਰਿਸਟੀ ਨੋਇਮ ਨੇ ਉਹਨਾਂ ਨੂੰ ਜਿਹੜਾ ਇੰਚਾਰਜ ਬਣਾਇਆ। ਹੁਣ ਕੱਲਾ ਇਹ ਸਟੋਰਾਂ ਤੇ ਹੋਮ ਡੀਪੂ, ਟਾਕੋ ਵੈਲ ਜਾਂ ਉੱਥੇ ਨਹੀਂ ਹੈ, ਚਰਚਸ ਦੇ ਵਿੱਚ ਵੀ ਜਿਹੜੇ ਆਈਸ ਵਾਲੇ ਲੋਕ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਹੈਗੇ ਆ। ਸੋ ਹਰ ਪਾਸੇ ਬਹੁਤ ਡਰ ਵਾਲਾ ਮਾਹੌਲ ਆ। ਇਸ ਆਰਟੀਕਲ 'ਚ ਅੱਗੇ ਜਾ ਕੇ ਉਹ ਲਿਖਦੇ, ਇੱਕ ਬੀਬੀ ਦਾ ਨਾਮ ਨਹੀਂ ਦੱਸਿਆ, ਵੀ ਮੇਰੇ ਬੱਚੀ ਨੇ ਗ੍ਰੈਜੂਏਟ ਹੋਣਾ ਸੀ ਹਾਈ ਸਕੂਲ, ਤੇ ਮੈਂ ਡਰਦੀ ਨਹੀਂ ਗਈ ਕਿਉਂਕਿ 20 ਸਾਲਾਂ ਤੋਂ ਉੱਥੇ ਰਹਿ ਰਹੀ ਹੈਗੀ ਆ, ਐਜ਼ ਏ ਨੈਨੀ ਕੰਮ ਕਰ ਰਹੀ ਆ, ਵੀ ਮੈਂ ਗ੍ਰੈਜੂਏਸ਼ਨ ਦੇ ਉੱਤੇ ਆਪਣੀ ਜਿਹੜੀ ਡਾਟਰ ਆ ਉਹ ਤੇ ਡਰਦੀ ਨਹੀਂ ਗਈ ਵੀ ਕਿਤੇ ਆਈਸ ਵਾਲੇ ਜਿਹੜੇ ਆ ਮੈਨੂੰ ਅਰੈਸਟ ਨਾ ਕਰ ਲੈਣ। 4th ਆਫ ਜੁਲਾਈ ਤੇ ਹਰਜੋਤ ਸਿੰਘ ਜੀ ਜਿਹੜੇ ਡਾਊਨਟਾਊਨ ਦੇ ਵਿੱਚ ਸਪੈਸ਼ਲ ਸੈਲੀਬ੍ਰੇਸ਼ਨ ਰੱਖੀ ਜਿਹੜੀ ਉਹ ਗਈ ਸੀ। ਇਹ ਉਹ ਇਲਾਕੇ ਦੇ ਵਿੱਚ ਜਿੱਥੇ 96% ਲਟੀਨੋ ਲੋਕ ਰਹਿੰਦੇ ਆ। ਉਹਨਾਂ ਨੇ ਉਹ ਸੈਲੀਬ੍ਰੇਸ਼ਨ ਕੈਂਸਲ ਕਰ ਦਿੱਤੀ ਇਸ ਡਰ ਤੋਂ ਵੀ ਉੱਥੇ ਆਈਸ ਦੀ ਰੇਡ ਜਿਹੜੀ ਉਹ ਨਾ ਜਿਹੜੀ ਉਹ ਪੈ ਜਾਵੇ। ਜਿਹੜੇ ਪੈਸਾਡੀਨਾ ਦੇ ਵਿੱਚ ਅਫੀਸ਼ੀਅਲਸ ਆ, ਉਹਨਾਂ ਨੇ ਸਵਿਮ ਲੈਸਨਸ ਜਿਹੜੇ ਉਹ ਕੈਂਸਲ ਕਰ ਦਿੱਤੇ, ਕਿਉਂਕਿ ਇਹ ਰਿਪੋਰਟਸ ਆਈਆਂ ਵੀ ਉਸ ਇਲਾਕੇ 'ਚ ਫੈਡਰਲ ਏਜੰਟ ਘੁੰਮ ਰਹੇ ਸੀ। ਡੋਜਰਸ ਦੇ ਸਟੇਡੀਅਮ ਦੇ ਬਾਹਰ ਜਿਹੜੇ ਉਸ ਦੇ ਵਿੱਚ ਰੌਲਾ ਪਿਆ ਸੀ, LA ਡੋਜਰਸ ਨੇ ਵੀ ਜਿਹੜਾ ਉਹ ਪਾਇਆ ਸੀਗਾ ਵੀ ਆਈਸ ਵਾਲੇ ਜਿਹੜੇ ਹਿਸਾਬ ਦੇ ਨਾਲ ਵੈਲਕਮ ਨਹੀਂ। ਆਈਸ ਨੇ ਕਿਹਾ ਝੂਠ ਆ, ਤੇ ਪਰ ਲੋਕਾਂ ਨੇ ਫੋਟੋਆਂ ਜਿਹੜੀਆਂ ਉਹ ਦਿਖਾ ਦਿੱਤੀਆਂ ਵੀ ਕਿਸ ਤਰੀਕੇ ਦੇ ਨਾਲ LA ਡੋਜਰਸ ਦੇ ਪਾਰਕਿੰਗ ਲੋਟ ਦੇ ਵਿੱਚ ਆਈਸ ਵਾਲੇ ਜਿਹੜੇ ਉਹ ਖੜੇ ਸੀ। ਸਭ ਤੋਂ ਖਤਰਨਾਕ ਸਿਚੁਏਸ਼ਨ ਇਹ ਹਰਜੋਤ ਸਿੰਘ ਜੀ ਬਣੀ ਆ ਵੀ ਆਈਸ ਵਾਲੇ ਜਿਹੜੇ ਏਜੰਟ ਆ ਉਹ ਆਪਣੇ ਆਪ ਦੀ ਸ਼ਨਾਖਤ ਨਹੀਂ ਕਰਦੇ, ਉਹ ਦੱਸਦੇ ਨਹੀਂ ਉਹ ਕੌਣ ਆ। ਇਹ ਇਸ ਟਾਈਮ ਬਹੁਤ ਰੌਲਾ ਪਿਆ ਆ ਵੀ ਇਹ ਵਾਕਿਆ ਹੀ ਆਈਸ ਦੇ ਏਜੰਟ ਆ ਜਾਂ ਬਾਉਂਟੀ ਹੰਟਰਸ ਆ, ਵੀ ਜਿਨ੍ਹਾਂ ਨੂੰ ਇੱਕ ਇੱਕ ਬੰਦਾ ਫੜਨ ਦੇ ਲਈ ਜਿਹੜੀ ਕਿੰਨੀ ਰਾਸ਼ੀ ਜਿਹੜੀ ਉਹ ਮਿਲਦੀ ਆ। ਸੋ ਉਹਨਾਂ ਦੇ ਲਈ ਉਹ ਇਨਸਾਨ ਨਹੀਂ, ਉਹ ਇੱਕ ਨੰਬਰ ਆ ਜਿਸ ਨੂੰ ਉਹ ਵਧਾਉਣਾ ਚਾਹੁੰਦੇ ਆ, ਤੇ ਆਪਣੀ ਇਨਕਮ ਦੇ ਵਿੱਚ ਜਿਹੜਾ ਉਹ ਵਾਧਾ ਇਸ ਦੇ ਜ਼ਰੀਏ ਉਹ ਕਰ ਸਕਦੇ ਆ। ਸੋ ਤਾਂ ਹੀ ਜਿਹੜੇ ਇੱਕ ਇਨਸਾਨੀ ਟੱਚ ਆ, ਇਨਸਾਨੀਅਤ ਦੀ ਜਿਹੜੀ ਚੀਜ਼ ਆ, ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਗਾਇਬ ਜਿਹੜੀ ਉਹ ਨਜ਼ਰ ਆ ਰਹੀ ਆ। ਹਰ ਇੱਕ ਨੂੰ ਉਹ ਆંકੜਿਆਂ ਦੇ ਉੱਤੇ ਜਿੱਦਾਂ ਕੋਟਾ ਪੂਰਾ ਕਰਨ ਵਾਲੀ ਜਿਹੜੀ ਗੱਲ ਆ, ਉਹ ਉਸ ਚੀਜ਼ ਦੇ ਵਿੱਚ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਹੈਗੀ ਆ। ਇੱਕ ਜਿਹੜੀ ਚੀਜ਼ ਬਹੁਤ ਸਾਰੇ ਲੋਕ ਉਦਾਹਰਨ ਦੇ ਕੇ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਜਦੋਂ ਕੋਈ ਆਈਸ ਵਾਲਾ ਏਜੰਟ ਜੋ ਆਪਣੇ ਆਪ ਨੂੰ ਕਹਿੰਦਾ ਆ ਵੀ ਮੈਂ ਆਈਸ ਦਾ ਏਜੰਟ ਆ, ਪਰ ਕੋਈ ਸ਼ਨਾਖਤ ਨਹੀਂ ਦਿਖਾਉਂਦਾ, ਨਾ
ਉਹਦਾ ਬੈਜ ਨੰਬਰ ਨਾ ਉਹਦੀ ਫੋਟੋ ਦਿਸਦੀ ਆ, ਤਾਂ ਕਹਿੰਦੇ ਵੀ ਤੁਸੀਂ ਆਪਣੇ ਲੋਕਲ ਸ਼ੈਰਿਫ ਡਿਪਾਰਟਮੈਂਟ ਨੂੰ ਕਾਲ ਕਰਕੇ ਕਰੋ ਵੀ ਭਾਈ ਮੈਨੂੰ ਕੋਈ ਕਿਡਨੈਪ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਿਹਾ, ਤੇ ਸ਼ਾਇਦ ਉਹ ਤੁਹਾਡੀ ਇਸ ਦੇ ਵਿੱਚ ਮਦਦ ਜਿਹੜੀ ਉਹ ਕਰ ਸਕਦੇ ਆ। ਅਦਰਵਾਈਜ਼ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਸਿਚੁਏਸ਼ਨ ਚੱਲ ਰਹੀ ਆ, ਤੇ ਆਲਰੇਡੀ 700 ਤੋਂ ਵੱਧ ਮੌਤਾਂ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿਹੜੀਆਂ ਉਹ ਹੋ ਚੁੱਕੀਆਂ ਨੇ। ਅੱਜ ਵੀ ਬਹੁਤ ਸਾਰੇ ਲੋਕ ਇਹ ਕਹਿਣਗੇ ਵੀ ਦੇਖੋ ਜੀ ਇਹ ਡਰਾਉਣ ਵਾਲੀ ਖਬਰ ਸਾਂਝੀ ਕਰ ਰਹੇ ਆ, ਤੇ ਇਸ ਆਰਟੀਕਲ ਦੇ ਐਂਡ ਦੇ ਵਿੱਚ ਜੋ ਨਿਊਯਾਰਕ ਟਾਈਮ ਦੇ ਰਿਪੋਰਟਰਸ ਆ, 4 ਰਿਪੋਰਟਰਸ ਨੇ ਇਹ ਜੋ ਸਾਰਾ ਵੱਖ-ਵੱਖ ਲੋਕਾਂ ਨਾਲ ਇੰਟਰਵਿਊ ਕਰਕੇ ਕੀ ਕੁਝ ਵਾਪਰਿਆ ਉਹ ਸਾਂਝਾ ਕੀਤਾ ਇਹ ਆਰਟੀਕਲ। ਉਹਦੇ 'ਚ ਉਹ ਇੱਕ ਕ੍ਰਿਸਚੀਅਨ ਮਡੀਨਾ ਨਾਮ ਦੇ ਬੰਦੇ ਜੋ ਇੱਕ ਗਰੋਸਰੀ ਡਿਲੀਵਰੀ ਡਰਾਈਵਰ ਆ, ਉਹਦੇ ਨਾਲ ਗੱਲ ਕਰਦੇ ਆ। ਵਿਟੀਅਰ 'ਚ ਰਹਿੰਦਾ, ਵਿਟੀਅਰ ਟਾਊਨ। ਉਹ ਕਹਿੰਦਾ ਵੀ ਮੈਂ ਅਮਰੀਕਨ ਸਿਟੀਜ਼ਨ ਆ, ਪਰ ਮੈਂ ਅਨਨੈਸੈਸਰੀ ਟ੍ਰਿਪਸ ਤੇ ਨਹੀਂ ਜਾਂਦਾ, ਡਰਦਾ ਮਾਰਾ ਵੀ ਮੈਨੂੰ ਵੀ ਕਿਤੇ ਅਰੈਸਟ ਨਾ ਕਰ ਲੈਣ। ਇਹ ਕਹਿੰਦਾ ਵੀ ਆਮ ਆ, ਇਹ ਇੱਕ ਸਿਟੀਜ਼ਨ ਦਾ ਹਾਲ ਆ। ਇਹ ਨਿਊਯਾਰਕ ਟਾਈਮਜ਼ ਲਿਖ ਰਹੀ ਆ, ਪੰਜਾਬੀ ਰੇਡੀਓ ਯੂਐਸਏ ਵਾਲੇ ਨਹੀਂ ਤੁਹਾਨੂੰ ਦੱਸ ਰਿਹਾ। ਨਿਊਯਾਰਕ ਟਾਈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ। ਨਹੀਂ, ਬਾਕੀ ਆਮ ਲੋਕਾਂ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਭਾਵਨਾ ਹੈਗੀ ਆ, ਕਾਲ ਕਰਕੇ ਵੀ ਕਈ ਵਾਰੀ ਲੋਕ ਕਿਸ ਤਰੀਕੇ ਦੇ ਨਾਲ ਗੱਲ ਕਰਦੇ, ਕਿੱਦਾਂ ਦਾ ਮਾਹੌਲ ਆ, ਇਹ ਤੋਂ ਤੁਸੀਂ ਮੂੰਹ ਨਹੀਂ ਫੇਰ ਸਕਦੇ। ਮਾਹੌਲ ਤਾਂ ਡਰ ਵਾਲਾ ਜਿਹੜਾ ਡੈਫੀਨੇਟਲੀ ਬਣਿਆ ਹੀ ਪਿਆ ਹੈਗਾ।